ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਜੀ? ਠੀਕ ਬਿਲਕੁਲ ਕੀ ਨਾਮ ਆਪਣਾ ਸਰਦਾਰ ਜੀ? ਮੇਰਾ ਨਾਮ ਕਰਨਵੀਰ ਸਿੰਘ ਧਾਲੀਵਾਲ। ਵੀਰ ਸਿੰਘ ਧਾਲੀਵਾਲ। ਸਰਦਾਰ ਜੀ ਖੁਸ਼ ਜੀ? ਬਹੁਤ ਆਪਣੇ ਬਾਪੂ ਦਾ ਨਾਂ ਕੀ ਜੀ? ਮੇਰਾ ਮੱਖਣ ਸਿੰਘ, ਮੇਰੇ ਬਾਪੂ ਦਾ ਨਾਮ ਮੱਖਣ ਸਿੰਘ। ਆਪਣਾ ਕਿੱਥੋਂ ਆਏ ਹੋ ਤੂੰ? ਅਸੀਂ ਉਧਰੋਂ ਸੰਗਰੂਰ ਤੋਂ, ਪੰਜਾਬ ਤੋਂ। ਪੰਜਾਬ ਸੰਗਰੂਰ ਪਿੰਡ ਚ ਰਹਿੰਦੇ ਸ਼ਾਇਦ? ਪਿੰਡ ਪਿੰਡ ਦਾ ਵੀ ਨਾਮ ਦੱਸੋ ਜੀ। ਸ਼ਾਹਪੁਰ ਕਲਾਂ ਡਿਸਟ੍ਰਿਕਟ ਸੁਨਾਮ, ਜ਼ਿਲ੍ਹਾ ਸੰਗਰੂਰ। ਅੱਛਾ ਜੀ। ਸਰਦਾਰ ਜੀ ਪਹਿਲੀ ਦਫਾ ਆਏ ਤੇ ਖਲੋਤੇ ਵੀ ਲਾਹੌਰ ਫਿਰ ਜੰਮ ਲਿਆ ਨਾ ਰਾਤ ਦਾ? ਹੁਣ ਦੋ ਹੋਣਾ ਲੱਗ ਰਿਹਾ ਵੀ ਪਤਾਸ਼ ਹੋ ਗਈ? ਪਤਾਸ਼ ਹੋ ਗਈ। ਪਹਿਲਾਂ ਪਤਾਸ਼ ਨਹੀਂ ਹੋਈ। ਫਰੈਸ਼ ਹੋ ਗਈ। ਅੱਛਾ ਸਰਦਾਰ ਜੀ ਕਿਵੇਂ ਦਾ ਤੁਹਾਨੂੰ ਲੱਗਿਆ ਤੁਸੀਂ ਆਏ ਹੋ ਪਹਿਲੀ ਦਫਾ ਤੇ ਸਾਡੇ ਪ੍ਰਬੰਧ ਕਿਵੇਂ ਦੇ ਤੁਹਾਨੂੰ ਲੱਗੇ? ਸਾਡੀ ਹਕੂਮਤ ਵੱਲੋਂ, ਸਾਡੀ ਸਿਕਿਉਰਿਟੀ ਵੱਲੋਂ, ਸਾਡੇ ਖਾਣ ਪੀਣ ਦੇ, ਟਰਾਂਸਪੋਰਟ ਤੁਸੀਂ ਮੁਤਮਿਨ ਜੋ ਕੀ ਵਿਚਾਰ ਨੇ ਤੁਹਾਡੇ? ਪਹਿਲਾਂ ਤਾਂ ਸਾਨੂੰ ਇਹ ਲੱਗੇ ਨਹੀਂ ਵੀ ਅਸੀਂ ਕਿਤੇ ਹੋ ਰਹੇ, ਸਾਨੂੰ ਇਹ ਲੱਗ ਰਿਹਾ ਵੀ ਆਪਦੇ ਆਪ ਵਿਦੇਸ਼ੀ ਹੈ। ਬਾਕੀ ਜਿਹੜੀ ਗੱਲ ਰਹੀ ਪ੍ਰਬੰਧਾਂ ਦੀ, ਖਾਣੇ ਪੀਣੇ ਦੀ, ਉਹ ਪਾਕਿਸਤਾਨੀ ਸਰਕਾਰ ਨੇ ਬਹੁਤ ਜ਼ਿਆਦਾ ਮਿਹਨਤ ਲਾਈ ਹੈ ਕਿ ਸਾਡੇ ਪ੍ਰਬੰਧ ਕਰਨ ਚ ਕੋਈ ਵੀ ਸਾਡੀ ਖਿਦਮਤ ਵਿੱਚ ਇਹਨਾਂ ਨੇ ਕਸਰ ਨਹੀਂ ਛੱਡੀ। ਖਾਣ ਪੀਣ ਬਹੁਤ ਸੋਹਣਾ ਸੀਗਾ। ਜਿਹੜੇ ਨੇ ਸਾਨੂੰ ਬੱਸ ਟਰੈਵਲ ਆ ਉਹ ਵੀ ਬਹੁਤ ਸੋਹਣੀ ਬੱਸਾਂ ਰਹੀਆਂ, ਸਾਨੂੰ ਆਉਣ ਜਾਣ 'ਚ ਕੋਈ ਪਰੇਸ਼ਾਨੀ ਨਹੀਂ। ਇਹਨਾਂ ਸਾਨੂੰ ਗਾਈਡ ਬਹੁਤ ਸੋਹਣਾ ਕੀਤਾ। ਜਿਹੜੇ ਵੀ ਸਾਡੇ ਗੁਰਸਥਾਨ ਨੇ, ਧਾਮ ਨੇਗੇ, ਉੱਥੇ ਸਾਨੂੰ ਦਰਸ਼ਨ ਕਰਾਏ, ਉਹਨਾਂ ਦੀ ਹਿਸਟਰੀ ਬਾਰੇ ਜਾਣਕਾਰੀ ਕਰਾਇਆ। ਬਾਕੀ ਜਿਹੜਾ ਆਲੇ ਦੁਆਲੇ ਦਾ ਮਾਹੌਲ ਸੀ ਉਹ ਵੀ ਦੇਖੇ। ਬਾਕੀ ਜਿਹੜੀ ਅਸਲ ਪਾਕਿਸਤਾਨ ਦੇ ਭਾਈਚਾਰੇ ਨਾਲ ਅਸੀਂ ਵਿਚਰੇ, ਉਹਨਾਂ ਨਾਲ ਗੱਲਾਂ ਬਾਤਾਂ ਸਾਂਝੀ ਕੀਤੀਆਂ, ਉਹਨਾਂ ਨੂੰ ਬਹੁਤ ਵਧੀਆ ਲੱਗਿਆ। ਮੈਨੂੰ ਖੁਸ਼ੀ ਹੋਈ। ਸਰਦਾਰ ਜੀ ਤੁਹਾਡੇ ਪਿਛੋਕੜ ਕਿਥੋਂ? 47 ਤੋਂ ਪਹਿਲਾਂ ਵਾਲਾ ਇੱਧਰ ਦਾ ਕਿ ਉੱਧਰ ਰਹਿੰਦਾ? ਸਾਡਾ ਉੱਧਰ ਹੀ। ਤੁਸੀਂ ਉੱਧਰ ਵਸਨੀਕ? ਉੱਧਰ ਹੀ ਵਸਨੀਕ। ਅੱਛਾ ਅੱਛਾ। ਇੱਥੇ ਤੁਸੀਂ ਹੁਣ ਪਾਕਿਸਤਾਨ ਆਏ, ਆਪਣੇ ਜਿਹੜੇ ਗੁਰੂ ਘਰ ਘੁੰਮੇ, ਯਾਨੀ ਤੁਸੀਂ ਰੋੜੀ ਸਾਹਿਬ ਵੀ ਗਏ, ਅਮਨਾਬਾਦ? ਹਾਂਜੀ। ਸੱਚੇ ਸੌਦੇ ਗਏ ਸੋ ਕਿ ਨਹੀਂ? ਸੱਚੇ ਸੌਦੇ ਵੀ ਜਾ ਕੇ ਆਏ, ਪੰਜਾ ਸਾਹਿਬ ਵੀ ਗਏ? ਨਹੀਂ, ਕਈ ਉੱਥੋਂ ਨਾ ਨਨਕਾਣਾ ਸਾਹਿਬ ਉੱਧਰ ਨਹੀਂ ਆਏ, ਉੱਥੇ ਰਹਿ ਗਏ। ਹਮਾਂ ਕਹਿ ਰਹੇ ਵੀ ਉੱਥੋਂ ਆਏ ਸੀ ਤੁਸੀਂ? ਨਾ, ਅਸੀਂ ਸਾਰਾ ਕੰਮ ਯਾਨੀ ਸਾਰੇ ਗੁਰੂ ਘਰ ਤੁਸੀਂ ਦੇਖੇ? ਕੋਈ ਪਰੇਸ਼ਾਨੀ ਤੇ ਨਹੀਂ? ਨਹੀਂ, ਕੋਈ ਪਰੇਸ਼ਾਨੀ ਨਹੀਂ। ਬਹੁਤ ਵਧੀਆ ਲੱਗਿਆ। ਵਧੀਆ ਤੁਹਾਨੂੰ ਲੱਗਾ ਸਾਰਾ? ਅੱਛਾ, ਜਦੋਂ ਤੁਸੀਂ ਇੱਧਰੋਂ ਆਣਾ ਹੈ ਸਰਦਾਰ ਜੀ, ਸੱਚ ਦੱਸਿਆ ਕੋਈ ਦਿਲ 'ਚ ਖੌਫ ਤੇ ਨਹੀਂ ਸੀ ਹੈਗਾ ਮਨ ਕੋਈ ਹੋਵੇ ਯਾਰ ਤੇ ਪਤਾ ਨਹੀਂ ਕਿਵੇਂ ਦਾ? ਨਹੀਂ, ਖੌਫ ਕੋਈ ਨਹੀਂ। ਬਾਕੀ ਮੈਂ ਤਾਂ ਬਹੁਤ ਜ਼ਿਆਦਾ ਚਾਅ ਸੀਗਾ ਵੀ ਪਾਕਿਸਤਾਨ ਜਾਊਂਗਾ। ਵੀ ਜਦੋਂ ਮੈਂ ਵੀ ਛੋਟੇ ਹੁੰਦੇ, ਜਦੋਂ ਦੀ ਸੁਰਤੀ ਦੀ ਸੁਮਲੀ ਸੀਗੀ, ਜਦੋਂ ਇਹ ਪਤਾ ਲੱਗਿਆ ਸੀ ਵੀ ਪਾਕਿਸਤਾਨ ਵੀ ਆਪਣੇ ਦੇਸ਼ ਦਾ ਹਿੱਸਾ ਹੈਗਾ, ਉਦੋਂ ਦਾ ਮਨ ਚ ਹੈਗਾ ਸੀ ਵੀ ਲਾਹੌਰ ਦੇਖੀਏ। ਪਤਾ ਕਿ ਲਾਹੌਰ ਕੀ ਹੈ, ਵੀ ਲਾਹੌਰ ਦੇ ਗਲੀਆਂ 'ਚ ਫਿਰਨ ਦਾ ਉਹ ਆਨੰਦ ਲੈਣਾ ਚਾਹੁੰਦੇ ਹਾਂ। ਉਦੋਂ ਮਨ 'ਚ ਕੀ ਸੀ? ਤੁਸੀਂ ਜੋ ਸੋਚੇ ਉਵੇਂ ਦਾ ਮਿਲਣ ਡਿਆ ਜਾਂ ਡਿਫਰੈਂਟ ਕੋਈ ਲੱਗਣ ਡਿਆ ਕੁਛ? ਨਹੀਂ, ਉਵੇਂ ਦੀ ਮਿਲ ਰਿਹਾ ਹੈਗਾ ਵੀ ਜਿਹੜਾ ਸੋਚਿਆ ਸੀਗਾ। ਹੁਣ ਬਾਕੀ ਜਿਹੜਾ ਲਾਹੌਰ ਐਕਸਪਲੋਰ ਕਰਾਂਗੇ, ਇਹਦੇ ਗਲੀਆਂ ਦੇਖ ਦਿਆਂਗੇ ਵੀ ਕੀ ਕੁਛ ਆ, ਉਹ ਦੇਖਣ ਦਾ ਬਹੁਤ ਸ਼ੌਕ। ਬਾਕੀ ਪੰਜਾਬ ਯੂਨੀਵਰਸਿਟੀ ਦੇਖਣ ਦਾ ਬਹੁਤ ਸ਼ੌਕ ਆ। ਅਸੀਂ ਵੀ ਉੱਥੇ ਦੇ ਸਟੂਡੈਂਟ ਹਾਂ। ਅੱਛਾ। ਜਿਹੜੀ ਘੁੰਮਿਆ ਜਾ ਕੇ ਜਾਓ ਯੂਨੀਵਰਸਿਟੀ ਘੁੰਮਿਆ ਜਾ ਪੰਜ? ਹਾਂਜੀ, ਹੁਣ ਜਾਵਾਂਗੇ। ਬਸ ਤਿਆਰ ਤੁਰ ਹੋ ਕੇ ਆਏ। ਯਾਰਾਂ ਦੋਸਤਾਂ ਤੁਹਾਨੂੰ ਕਿਹਾ ਨਾ ਜਾਓ, ਕਿਸੇ ਨੇ ਕਿਹਾ ਹੋਵੇ, ਰੋਕਿਆ ਹੋਵੇ ਕਿ ਯਾਰ? ਕਿਸੇ ਨੇ ਨਹੀਂ ਰੋਕਿਆ। ਮੈਂ ਤਾਂ ਬਲਕਿ ਬਾਕੀ ਕਹਿੰਦੇ ਸੀ ਵੀ ਅਸੀਂ ਨਹੀਂ ਜਾਣਾ, ਮੈਂ ਤਾਂ ਜਾਊਂਗਾ, ਉਹਨਾਂ ਦਾ ਇਕੱਲਾ ਹੈ। ਹੁਣ ਤੁਹਾਨੂੰ ਇੰਨਾ ਪਿਆਰ ਮੁਹੱਬਤ ਮਿਲਿਆ ਤੁਹਾਡੀ ਜ਼ਬਾਨੀ, ਜਾ ਕੇ ਉਹਨਾਂ ਨੂੰ ਕੀ ਫਿਰ ਦੱਸੋਗੇ ਤੁਸੀਂ? ਉਹਨਾਂ ਨੂੰ ਮੈਂ ਐਵੇਂ ਪੱਕਾ ਕਹੂੰਗਾ ਵੀ ਤੁਸੀਂ ਵੀਜ਼ਾ ਅਪਲਾਈ ਕਰੋ, ਇੱਕ ਵਾਰ ਤਾਂ ਮੇਰੇ ਕਹੇ ਤੋਂ ਜ਼ਰੂਰ ਜਾਓ। ਅੱਛਾ ਸਰਦਾਰ, ਤੁਹਾਡੇ ਦਿਲ 'ਚ ਨਹੀਂ ਸੀ ਆਈ? ਤੁਸੀਂ ਯੰਗ ਜੇ, ਵੇਖੋ ਹਰ ਇੱਕ ਦਾ ਥੋੜਾ ਸੁਪਨਾ ਹੁੰਦਾ ਕਿ ਯਾਰ ਮੈਂ ਬਾਹਰਲੇ ਮੁਲਕ ਜਾਣਾ। ਇਹ ਉਧਰ ਅਫਵਾਹ ਬੜੀ ਫੈਲਾਈ ਹੋਈ ਹੈ ਤੁਹਾਡੇ ਜਿਹੜੇ ਉਮਰ ਦੇ ਨੌਜਵਾਨ ਨੇ ਨਾ, ਇਹਦਾ ਪਾਕਿਸਤਾਨ ਸਟੈਂਪ ਲੱਗ ਜਾਂਦੀ, ਇਹਦਾ ਵੀਜ਼ਾ ਨਹੀਂ ਲੱਗਦਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਜਦੋਂ ਸਾਨੂੰ ਪ੍ਰਮਾਤਮਾ ਨੇ ਬੁਲਾਇਆ ਹੈਗਾ, ਇਹ ਵੀ ਆਪਣੇ ਦੇਸ਼ ਹੈ, ਕੋਈ ਬੇਗਾਨਾ ਦੇਸ਼ ਨਹੀਂ। ਇਹ ਸਿਰਫ ਅਫਵਾਹਾਂ ਨੇ ਜਿਹੜੇ ਕਹਿੰਦੇ ਨੇ ਵੀਜ਼ਾ ਨਹੀਂ ਲੱਗਦਾ, ਬਲਕਿ ਮੇਰੀ ਸਾਰੀ ਫੈਮਿਲੀ ਦਾ ਵੀਜ਼ਾ ਲੱਗਿਆ ਹੋਇਆ ਆਲਰੇਡੀ। ਬਾਹਰ ਵੀ ਨੇ ਤੇ ਇੱਧਰ ਵੀ ਆਉਂਦੇ? ਸਾਰੇ ਮੇਰੀ ਫੈਮਿਲੀ ਦਾ ਵੀਜ਼ਾ ਲੱਗਿਆ। ਐਸਾ ਕੋਈ ਇਸ਼ੂ ਨਹੀਂ ਹੈਗਾ? ਮੈਂ ਵੈਸੇ ਤੁਹਾਡੇ ਜ਼ਬਾਨੀ ਸੁਣਾਉਣਾ ਚਾਹੁੰਦਾ। ਨਹੀਂ, ਕੋਈ ਇਸ਼ੂ ਨਹੀਂ ਹੈਗਾ। ਮੈਂ ਤਾਂ ਸਾਰੇ ਮੇਰੇ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਸਰਦਾਰ ਜੀ, ਇੱਥੇ ਤੁਹਾਨੂੰ ਨੌਜਵਾਨ ਮਿਲਣ ਦੇ, ਲਾਹੌਰੀਏ ਵੀ ਹੋਰ ਤੁਹਾਨੂੰ ਪਾਕਿਸਤਾਨੀ ਮਿਲੇ ਹੋਣਗੇ? ਹਾਂਜੀ। ਤੁਹਾਡਾ ਨਫ਼ਰਤ ਨਾਲ ਆ ਰਹੇ ਪੇਸ਼ ਕੇ ਮੁਹੱਬਤ ਨਾਲ ਨਹੀਂ, ਮੁਹੱਬਤ ਨਾਲ ਬਹੁਤ ਜ਼ਿਆਦਾ ਸੇਵਾ ਕਰ ਰਹੇ। ਸਰਦਾਰ ਜੀ ਕਹਿੰਦੇ ਨੇ ਕਿ ਨਹੀਂ? ਸਰਦਾਰ ਜੀ ਕਹਿੰਦੇ ਨੇ ਕਿ ਮਿਲਦੇ ਨੇ, ਬਹੁਤ ਪਿਆਰ ਨਾਲ ਜੱਫੀ ਪਾ ਕੇ ਮਿਲਦੇ ਹੈਗੇ, ਫੋਟੋਆਂ ਲਵਾਉਂਦੇ, ਫੋਟੋਆਂ ਲਾਉਂਦੇ ਨੇ, ਗੱਲਾਂ ਬਾਤਾਂ ਸਾਂਝੇ ਕਰਦੇ, ਚਾਹ ਦੇ ਪਿਆਲੇ ਸਾਂਝੇ ਕਰਦੇ। ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ। ਹੋਰ ਖਰੀਦਣਾ ਕੀ ਫਿਰ ਤੁਸੀਂ ਹੁਣ ਲਾਹੌਰ ਆਏ? ਸਾਰਿਆਂ ਤੋਂ ਪਹਿਲਾਂ ਤਾਂ ਜਿਹੜੇ ਲਾਹੌਰ ਦੇ ਕੁਰਤੇ ਪਜਾਮੇ ਖਰੀਦਣੇ ਤੁਸੀਂ ਬੋਸਕੀ ਦੇ, ਬਹੁਤ ਮਸ਼ਹੂਰ ਨੇ। ਬੋਸਕੀ ਤੁਹਾਡੇ ਜਿੰਨੇ ਸਰਦਾਰਾਂ ਨੇ ਬੋਸਕੀ ਬੜੇ ਖਰੀਦਦੇ ਨੇ ਪਾਕਿਸਤਾਨ, ਸਾਨੂੰ ਬੋਸਕੀ ਬੜੀ ਸੋਹਣੀ। ਸਾਨੂੰ ਜਿੰਨਾ ਵੀ ਹੁਣ ਤੱਕ ਸੁਣਨ ਚ ਆਇਆ ਵੀ ਇਹੀ ਸੁਣਨ ਚ ਆਇਆ ਵੀ ਬੋਸਕੀ ਦੇ ਕੁਰਤੇ ਪਜਾਮੇ ਬਹੁਤ ਵਧੀਆ ਹੁੰਦੇ ਨੇਗੇ। ਹੁਣ ਉਹੀ ਦੇਖਣੇ ਆ, ਉਹ ਪਾਉਣੇ ਆ, ਦਿਲ ਚ ਹੀ ਜਾਏ ਕੁਰਤਾ ਪਜਾਮਾ ਪਾਈ ਬੋਸਕੀ। ਕੁਰਤਾ ਪਜਾਮੇ ਤੁਹਾਡੇ ਜ਼ਿਆਦਾ ਚੱਲ ਰਹੇ? ਸਾਡੀ ਟ੍ਰੈਡੀਸ਼ਨਲ ਡਰੈਸ ਹੈ ਨਾ ਕੁਰਤਾ ਪਜਾਮਾ। ਸਰਦਾਰ ਜੀ ਫਿਰ ਫੁੱਲ ਆਨੰਦ ਆਇਆ ਤੁਹਾਨੂੰ? ਬਹੁਤ ਜ਼ਿਆਦਾ। ਮੰਤਰੀ ਆ ਕੇ ਉਹ ਤੁਹਾਡੇ ਸਵਾਗਤ ਵੀ ਆਂਦੇ, ਬਹੁਤ ਜ਼ਿਆਦਾ ਪਿਆਰਾ ਕੀਤਾ ਗਿਆ ਤੁਹਾਨੂੰ। ਫੁੱਲਾਂ ਦੀ ਵਰਖਾ ਹੋਈ, ਫੁੱਲ ਤੇ ਫੁੱਲਾਂ ਦੀ ਹਾਰ ਦੀ ਜਿਹੜੀ ਮਹਿਕ ਹੈ, ਖੁਸ਼ਬੂ, ਇਹ ਰਹੇਗੀ ਇੱਥੇ ਕਿ ਜਾ ਕੇ ਨਿਕਲ ਜਾਏਗੀ? ਇਹ ਸਾਰੀ ਉਮਰ ਤੱਕ ਰਹੇਗੀ।
ਜਿਉਂਦੇ ਰਹੋ ਸਰਦਾਰ ਜੀ। ਫਿਰ ਦੁਬਾਰਾ ਹੋਊਗੀ ਪਾਕਿਸਤਾਨ। ਬਿਲਕੁਲ ਜੀ ਬਿਲਕੁਲ। ਅਪਲਾਈ ਕਰਨਾ ਸਾਡਾ ਕੰਮ ਹੈ, ਹਕੂਮਤਾਂ ਦਾ ਕੰਮ ਨੇ ਜੀ ਹਾਂ ਜੀ, ਬਹੁਤ ਦੁਬਾਰੇ ਹੁਣ ਮੈਂ ਜਿਹੜੇ ਵੀ ਮੇਰੇ ਯੰਗ ਬ੍ਰਦਰ ਨੇ ਜਿਹੜੇ ਮੇਰੇ ਯਾਰ ਦੋਸਤ ਨੇ, ਮੇਰੇ ਫਰੈਂਡ ਸਰਕਲ ਨੇ, ਉਹਨਾਂ ਨਾਲ ਆਉਂਗਾ, ਉਹਨਾਂ ਨੂੰ ਵੀ ਘੁਮਾਉਂਗਾ, ਉਹਨਾਂ ਨੂੰ ਲੈ ਕੇ ਆਓ। ਬਹੁਤ ਦਿਲ। ਅੱਛਾ ਸਰਦਾਰ ਜੀ, ਤੁਹਾਡੇ ਹਮਸਾਏ ਜਾਂ ਪਿੰਡ 'ਚ ਜਾਂ ਸ਼ਹਿਰ 'ਚ ਮੁਸਲਮਾਨ ਵਸਦੇ ਨੇ ਉੱਥੇ? ਬਹੁਤ ਵਸਦੇ ਨੇ ਜੀ, ਬਹੁਤ। ਤੁਹਾਡੇ ਟਕਰਾਅ ਕਦੇ ਉਹਨਾਂ ਨਾਲ ਹੋਇਆ? ਸਾਡੇ ਕਮੈਂਟੀ ਸੀਗੇ। ਅੱਛਾ, ਤੇ ਸਾਡੇ ਨਾਲ ਇੱਧਰ ਮੁਸਲਮਾਨ ਜਿਵੇਂ ਤੁਹਾਡੇ ਨੂੰ ਕੋਈ ਚਿੰਤਾ ਨਾ ਹੁੰਦੀ ਹੈ ਕਈਆਂ ਸਿੱਖਾਂ ਨੂੰ ਹੋਇਆ ਕਿ ਯਾਰ ਪਤਾ ਨਹੀਂ ਸਾਡੇ ਸਿੱਖ ਜਿਹੜੇ ਪਾਕਿਸਤਾਨੀ ਨੇ ਉਹਨਾਂ ਨਾਲ ਕਿਵੇਂ ਦਾ ਜਿਹਨੇ ਮੁਸਲਮਾਨ ਜ਼ੁਲਮ ਕਰਦੇ ਹੋ। ਸਾਡੇ ਇੱਧਰ ਮੁਸਲਮਾਨਾਂ ਨੂੰ ਐਵੇਂ ਹੈ ਕਿ ਯਾਰ ਪਤਾ ਨਹੀਂ ਉੱਧਰ ਧੱਕਾ ਨਾ ਕਰਦੇ ਹੁਣ ਸਿੱਖ ਜਾਂ ਹਿੰਦੂ। ਥੋੜਾ ਮਾਈਂਡ ਕਲੀਅਰ ਕਰੋ ਥੋੜਾ ਕਿ ਉਹ ਕਿਵੇਂ ਦਾ ਪਿਆਰ ਤੁਹਾਡਾ ਮੁਸਲਮਾਨਾਂ ਨਾਲ? ਇਹ ਜੀ ਕੋਈ ਗੱਲ ਨਹੀਂ ਹੈਗੀ। ਸਾਡੇ ਗਵਾਂਢੀ ਸੀਗੇ, ਉਹਨਾਂ ਨਾਲ ਸਾਡਾ ਉਹੀ ਭਾਈਚਾਰਾ ਸੀ। ਉਹ ਸਾਡੇ ਘਰੇ ਆਉਂਦੇ ਸੀ, ਅਸੀਂ ਉਹਨਾਂ ਦੇ ਘਰੇ ਜਾਂਦੇ ਸੀ। ਉਹ ਸਾਡੇ ਫੰਕਸ਼ਨਾਂ 'ਚ ਆਉਂਦੇ ਸੀ, ਅਸੀਂ ਉਹਨਾਂ ਦੇ ਫੰਕਸ਼ਨਾਂ 'ਚ ਜਾਂਦੇ। ਅੱਛਾ, ਜਿਵੇਂ ਸਾਡੇ ਰੋਜ਼ੇ ਆਉਂਦੇ ਜਿਵੇਂ ਹੁਣ ਰਮਜ਼ਾਨ ਹੈ, ਜਿਵੇਂ ਸਾਡੇ ਛੋਟੇ ਰੋਜ਼ੇ ਹੋ ਗਏ, ਸਾਡੀ ਵਿਸਾਖੀ ਹੋ ਗਈ, ਅਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਬਹਿਨੇ ਸਾਂਝੇ ਕਰਦੇ ਸਭ ਕੁਝ। ਇਹ ਬਾਕੀ ਸਭ ਲੋਕਾਂ ਦੇ ਦਿਲ 'ਚ ਵਹਿਮ ਆਗਾ ਵੀ ਉਧਰ ਵਾਲੇ ਆਏ ਹੁੰਦੇ ਹੋਣਗੇ, ਐਸੀ ਕੋਈ ਗੱਲ ਨਹੀਂ। ਸਾਰਾ ਉਧਰ ਵੀ ਪਰਿਵਾਰਕ ਮਾਹੌਲ ਆਗਾ। ਸਾਜਿਆ ਹੈ ਅਸੀਂ ਆਈਏ ਸਾਡੇ ਨਾਲ ਪਿਆਰ ਨਹੀਂ ਮਿਲੇਗਾ। ਬਿਲਕੁਲ ਜੀ ਬਿਲਕੁਲ। ਚੜ੍ਹਦੇ ਪੰਜਾਬ ਆਈਏ। ਮੈਂ ਕਹਿੰਦਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ ਕਿ ਉਧਰ ਆ ਕੇ ਫੋਨ ਕਰ ਦਿਓ। ਅੱਛਾ ਜੀ, ਤੁਹਾਡੀ ਮਹਿਮਾਨ ਅਸੀਂ ਤਾਂ ਮੁਰਾਦ ਕਿ ਕੋਈ ਮੁਸਲਮਾਨ ਆਵੇ, ਮੈਂ ਇਹ ਕਹਿ ਰਿਹਾ ਕੋਈ ਮਰਜ਼ੀ ਆਵੇ ਜੀ, ਕੋਈ ਕਿਉਂਕਿ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਦੇਖੋ ਆਵਾਮ ਤਾਂ ਕਿਹੜੇ ਸਮਾਨ ਕੇ ਮਿਲਦੀ ਪਈ ਸਰਦਾਰ। ਹਾਂਜੀ ਹਾਂਜੀ, ਕੋਈ ਮਰਜ਼ੀ ਆਵੇ, ਉਹਨਾਂ ਦੀ ਅਸੀਂ ਪੂਰੀ ਖਾਤਰਬਾਜ਼ੀ ਕਰਾਂਗੇ, ਉਹਨਾਂ ਦੀ ਕੋਈ ਵੀ ਮਹਿਮਾਨਵਾਜ਼ੀ ਅਸੀਂ ਕਰੀ ਨਹੀਂ ਸਕਦੇ। ਅੱਛਾ ਸਰਦਾਰ ਜੀ, ਆਖਰ ਤੇ ਕੋਈ ਤੁਹਾਡੇ ਉਮਰ ਦੇ ਜਿਹੜੇ ਉਧਰ ਆਈ ਜਨਰੇਸ਼ਨ ਜਾਂ ਸਾਡੀ ਮੁਸਲਮਾਨ ਜਨਰੇਸ਼ਨ, ਉਹਨਾਂ ਨੂੰ ਕੋਈ ਪੈਗਾਮ ਅੱਛਾ ਕੋਈ ਦੇਣਾ ਚਾਹੋ ਤੁਹਾਡੇ ਮਨ 'ਚ ਹੋਵੇ? ਪੈਗਾਮ ਤਾਂ ਮੈਂ ਤਾਂ ਉਧਰਲੀ ਜਨਰੇਸ਼ਨ ਨੂੰ ਇਹੀ ਕਹਿਣਾ ਚਾਹੂੰਗਾ ਵੀ ਇਹ ਦਿਲ 'ਚੋਂ ਵਹਿਮ ਕੱਢ ਦਿਓ ਵੀ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ, ਮੁੜ ਕੇ ਕਿਤੇ ਹੋਰ ਨਹੀਂ ਜਾਣਾ ਚਾਹੁੰਦਾ। ਬਲਕਿ ਮੇਰਾ USA ਦਾ ਵੀਜ਼ਾ ਅਪਲਾਈ ਕੀਤਾ ਹੋਇਆ ਮੈਂ, ਇਸ ਤੋਂ ਬਾਅਦ ਮੇਰੀ USA ਦੀ ਵੀ ਹੋਇਆ। ਇਹ ਸਿਰਫ ਵਹਿਮ ਨਹੀਂ ਕਿ ਇੱਧਰ ਆ ਕੇ ਮੁੜ ਕੇ ਹੋਰ ਕਿਤੇ ਵੀਜ਼ਾ ਨਹੀਂ। ਬਾਕੀ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਰਹੋ, ਪਿਆਰ ਮੁਹੱਬਤ ਵਧਾਓ ਇੱਕ ਦੂਜੇ। ਪਾਕਿਸਤਾਨ ਤੇ ਇੰਡੀਆ ਇੱਕੋ ਹੀ ਹੈ, ਕੋਈ ਅਲੱਗ-ਅਲੱਗ ਦੇਸ਼ ਨਹੀਂ। ਅੱਲਾ ਕਰੇ ਜੀ ਮੇਰਾ ਪਿਆਰ ਬਣਿਆ ਰਹੇ, ਤੁਸੀਂ ਬਾਰ-ਬਾਰ ਆਉਂਦੇ ਰਹੋ ਤੇ ਪਿਆਰ ਮਜ਼ੀਦ ਵੱਧਦਾ ਰਹੇ। ਹੁਣ ਤਾਂ ਛੋਟੀ ਵਾਰੀ ਆਉਂਦੇ ਸੀ ਤਾਂ ਆਵਾਂਗੇ ਜਾਵਾਂਗੇ। ਅੱਛਾ ਸਰਦਾਰ ਜੀ, ਤੁਸੀਂ ਵੇਖਿਆ ਹੋਣਾ ਆਰਕਾ ਕਿੰਨੀ ਸੰਗਤ ਆਈ, ਬਹੁਤ ਜ਼ਿਆਦਾ ਆਈ ਹੈ। 6800 ਤਕਰੀਬਨ, ਜਿਵੇਂ ਤੁਹਾਨੂੰ ਪਤਾ ਹੀ ਤੁਹਾਡੇ ਇੰਨੇ। ਸਾਡੀ ਸਰਕਾਰ ਨੂੰ ਕੁਝ ਕਹਿਣਾ ਚਾਹੋ, ਕੋਈ ਸੇਵਾ ਤੁਹਾਡੀ ਸਹੀ ਹੋਈ ਜਾਂ ਤਨਕੀਦ ਜੋ ਵੀ ਤੁਸੀਂ ਕਰ ਸਕਦੇ ਹੋ? ਸੇਵਾ ਕਰੀ ਕੋਈ ਤਨਕੀਦ ਨਹੀਂ ਬਚੀ ਹੈ। ਹਾਂ, ਇਹਨਾਂ ਨੇ ਪੂਰਾ ਆਪਣੀ ਬਾਹਰ ਲਗਾ ਸਾਡੀ ਸਰਕਾਰ ਨੇ ਸਾਡੀ ਨੇ ਤੁਹਾਨੂੰ ਇੰਨੇ ਵੀਜ਼ੇ ਅਪਲਾਈ ਕੀਤੇ, ਜਿੰਨੇ ਤੁਸੀਂ ਕੀਤੇ ਉਹਨੇ ਤੁਹਾਨੂੰ ਦੇ ਦਿੱਤੇ। ਬਿਲਕੁਲ ਬਿਲਕੁਲ। ਇਹਦੇ ਬਾਰੇ ਤੁਸੀਂ ਸ਼ੁਕਰੀਆ ਕਰਨਾ ਚਾਹੋ ਜਾਂ ਉਹਨਾਂ ਨੂੰ ਜੋ ਵੀ ਕਹਿਣਾ? ਦਿਲੋਂ ਸ਼ੁਕਰੀਆ, ਕਿਉਂਕਿ ਪਹਿਲਾਂ ਕਈ ਜਾਣਿਆਂ ਦੇ ਵੀਜ਼ੇ ਰਿਫਿਊਜ਼ ਹੋ ਚੁੱਕੇ ਸੀਗੇ। ਉਹਨਾਂ ਨੂੰ ਐ ਸੀਗਾ ਵੀ ਸਾਡਾ ਵੀਜ਼ਾ ਇਸ ਵਾਰ ਲੱਗੇ, ਪਤਾ ਕਿ ਨਾਲ ਜਿੰਨੇ ਪਤਾ ਲੱਗੂ ਪਤਾ ਨਾਲ ਅੱਧੇ ਦਾ। ਮੈਂ ਵੀ ਹੁਣ ਜਿਵੇਂ ਅਸੀਂ ਉਰੇ ਮਿਲੇ ਆ ਕਿ ਬਹੁਤ ਜਾਣਿਆਂ ਨੇ ਮੈਨੂੰ ਐ ਦੱਸਿਆ ਵੀ ਆਹ ਸਾਡਾ ਲਾਸਟ ਚਾਂਸ ਸੀਗਾ, ਅਸੀਂ ਵੀ ਹੁਣ ਲੱਗੇ ਨਹੀਂ ਰਹਿਣਗੇ। ਉਹ ਸਾਰਿਆਂ ਦੀ ਦਿਲੋਂ ਦੁਆ ਨਿਕਲੀ ਹੈ ਕਿ ਦਿਲੋਂ ਇਹ ਡਿਸਾਈਡ ਜੇ ਹੋ ਗਏ ਸਨ ਪੂਰੇ ਸਾਰੇ ਜਿਨ੍ਹਾਂ ਦਾ ਵੀ ਵੀਜ਼ਾ ਇਸ ਵਾਰ ਆਇਆ ਹੈਗਾ, ਉਹਨਾਂ ਨੇ ਬਹੁਤ ਦਿਲੋਂ ਖੁਸ਼ੀ ਮਨਾਈ ਹੈਗੀ। ਪਾਕਿਸਤਾਨ ਦੀ ਸਰਕਾਰ ਨੂੰ ਬਹੁਤ ਦਿਲੋਂ ਧੰਨਵਾਦ। ਹਾਂਜੀ ਨਾਜ਼ਰੀਨ, ਤੁਸੀਂ ਸਰਦਾਰ ਸਾਹਿਬ ਜਿਹੜੇ ਯੰਗ ਸਰਦਾਰ ਨੇ, ਉਹਨਾਂ ਦੀ ਸਾਰੀ ਗੱਲਾਂ ਸੁਣੀਆਂ। ਉਮੀਦ ਹੈ ਤੁਹਾਨੂੰ ਜਿਹੜੀਆਂ ਇਹਨਾਂ ਦੀਆਂ ਗੱਲਾਂ ਸੀ ਉਹ ਸੱਚੀ ਔਰ ਸਾਰਾ ਕੁਝ ਸਹੀ ਲੱਗਾ ਹੋਵੇਗਾ। ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ ਤੇ ਮਿਲਨੇ ਹੋਰ ਕਿਸੇ ਨਵੀਂ ਵੀਡੀਓ ਨਾਲ। ਤੁਹਾਨੂੰ ਜਿਹੜੇ ਅੰਦਰ ਵਲੋਗ ਵੀ ਵਿਖਾਉਂਦੇ ਆ ਕਿ ਸਰਦਾਰ ਜਿਹੜੇ ਚੜ੍ਹਦੇ ਪੰਜਾਬ ਹੋਏ, ਇਹਨਾਂ ਨੂੰ ਕੀ ਕੁਛ ਸਾਡਾ ਪਾਕਿਸਤਾਨ ਦੇ ਵਿੱਚ ਪਸੰਦ ਹੈ, ਪਾਕਿਸਤਾਨ ਕਿਹੜੀ ਚੀਜ਼ਾਂ ਖਰੀਦਦੇ ਨੇ, ਉਹ ਵੀ ਤੁਹਾਨੂੰ ਸਾਰਾ ਕੁਝ ਵਿਖਾਉਂਦੇ ਆ। ਤੇ ਬੜੀ ਮਿਹਰਬਾਨੀ ਸਰਦਾਰ ਜੀ, ਤੇ ਮਿਲਨੇ ਨਵੀਂ ਵੀਡੀਓ ਨਾਲ। ਉਦੋਂ ਤੱਕ ਸਮਝਿਓ, ਇਜਾਜ਼ਤ ਰੱਬ।